ईरानी वजीर खारजा अब्बास कराची की सरबराही विच ईरानी वफ्द इस्लामाबाद पड़ गया। तर्जुमान दफ्तर खारजा के मुताबिक नायब वज़ीर आज़म इसाक डार ते फील्ड मार्शल सीदास मुनीर ने इस्तकबाल किया। दौरे के दौरान ईरानी वजीर खारजा पाकिस्तान की आला क़यादत नाल मुलाकातां करनगे। मुलाकातां विच ताज़ा तरीन इलाकाई पेशरफ दे नाल अमनो इस्तेहकाम लई जारी कोशिशों ते तबादला ख्याल किया जाएगा। यह दौरा ਇਹੋ ਜਿਹੇ वक्त ਵਿੱਚ ਹੋ ਰਿਹਾ ਹੈ ਜਦੋਂ ਖਿੱਤੇ ਵਿੱਚ ਕਸ਼ੀਦਗੀ ਦੇ ਤਨਾਜ਼ਰ ਵਿੱਚ ਪਾਕਿਸਤਾਨ ਸਫਾਰਤੀ ਸਤਹ ਉਤੇ ਫਾਲ ਕਿਰਦਾਰ ਅਦਾ ਕਰ ਰਿਹਾ ਹੈ। ਐਸੀ ਹਵਾਲੇ ਨਾਲ ਸਾਡੇ ਨਾਲ ਮੌਜੂਦ ਨੇ ਖਾਲਿਦ ਕਯੂਮ ਸਾਹਿਬ। ਅਸੀਂ ਉਹਨਾਂ ਦੇ ਤੋਂ ਮਜ਼ੀਦ ਇਤਲਾਤ ਜਿਹੜਾ ਉਹ ਜਾਣਦੇ ਹਾਂ। ਜੀ ਖਾਲਿਦ ਸਾਹਿਬ, ਕਿ ਬੜੀ ਮੈਂ ਸਮਝਦਾ ਜਿਹੜੀ ਸੂਰਤ ਹਾਲ ਸੀ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਆਪ ਨਾਲ ਹੁਰਮਤ ਦੇ ਮਾਮਲੇ ਤੇ ਜਿਹੜਾ ਅਮਰੀਕਾ ਤੇ ਈਰਾਨ ਦੇ ਦਰਮਿਆਨ ਜਿਹੜੀ ਕਸ਼ੀਦਗੀ ਉਹ ਵੱਧ ਰਹੀ ਔਰ ਇਹਦੇ ਨਤੀਜੇ 'ਚ ਜਿਹੜਾ ਇੰਟਰਨੈਸ਼ਨਲ ਆਇਲ ਮਾਰਕੀਟ ਤੇ ਉਹਦੇ ਵਿੱਚ ਪ੍ਰਾਈਸਿਸ ਜਿਹੜੀਆਂ ਨੇ ਉਹ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਫੇਰ ਵਧਣਾ ਸ਼ੁਰੂ ਹੋ ਗਈਆਂ ਸਨ ਔਰ ਇਹਦੇ ਨਾਲ ਇਹ ਥੋੜ੍ਹੀ ਅਸਰ ਇਹਦਾ ਹੋਇਆ ਕਿ ਜਦੋਂ ਐਲਾਨ ਹੋਇਆ ਅੱਜ ਉਹਨਾਂ ਦੇ ਪਾਕਿਸਤਾਨ ਆਉਣ ਦਾ ਇਰਾਨੀ ਵਜ਼ੀਰ ਖਾਰਜਾ ਦਾ ਉਹਦੇ ਐਲਾਨ ਦੇ ਨਾਲ ਹੀ ਜਿਹੜਾ ਇੰਨਾ ਇੰਪੈਕਟ ਆਇਆ ਕਿ ਤੇਲ ਦੀਆਂ ਕੀਮਤਾਂ ਦਾ ਜਿਹੜਾ ਟ੍ਰੈਂਡ ਉੱਪਰ ਨੂੰ ਜਾ ਰਿਹਾ ਸੀ ਉਹਦੇ ਵਿੱਚ ਜਿਹੜਾ ਕਮੀ ਵਾਕਿਆ ਹੋਣਾ ਸ਼ੁਰੂ ਹੋ ਗਈ। ਔਰ ਉਸ ਵੇਲੇ ਤੁਹਾਨੂੰ ਮੈਂ ਇੱਕ ਮਿਸਾਲ ਹੋਰ ਦਿਆਂਗਾ ਕਿ ਪਾਕਿਸਤਾਨ ਦੀ ਸਟਾਕ ਮਾਰਕੀਟ ਜਿਹੜੀ ਹੈ ਉਹ 2000 ਪੁਆਇੰਟ ਜਿਹੜੀ ਹੈ ਸ਼ੇਅਰ ਇੰਡੈਕਸ ਜਿਹੜੀ ਹੈ ਨੀਚੇ ਜਾ ਰਹੀ ਮੰਦੀ ਦਾ ਸ਼ਿਕਾਰ। ਜਦੋਂ ਇਹ ਖਬਰ ਆਈ ਹੈ ਤੇ ਇਹ ਖਬਰ ਦੇ ਨਾਲ ਹੀ ਪਾਕਿਸਤਾਨ ਦੀ ਸਟਾਕ ਮਾਰਕੀਟ ਇੱਕਦਮ 1500 ਪੁਆਇੰਟ ਜਿਹੜਾ ਜੰਪ ਕਰ ਗਈ, ਉਹਦਾ ਇਜ਼ਾਫਾ ਹੋ ਗਿਆ। ਔਰ ਇਸੇ ਤਰ੍ਹਾਂ ਦੁਨੀਆ ਦੀਆਂ ਦੂਸਰੀਆਂ ਜਿਹੜੀਆਂ ਸਟਾਕ ਮਾਰਕੀਟਾਂ ਨੇ ਉਹਨਾਂ ਵੀ ਇਸ ਫੈਸਲੇ ਦਾ ਜਿਹੜਾ ਨਾ ਉਹ ਮੁਸਬਤ ਜਿਹੜਾ ਨਾ ਅਸਰ ਲਿਆ ਔਰ ਸਟਾਕ ਮਾਰਕੀਟਾਂ ਜਿਹੜੀਆਂ ਨੇ ਉਹ ਫੌਰੀ ਤੌਰ ਤੇ ਇਜ਼ਾਫੇ ਦਾ ਰੁਝਾਨ ਉਹਨਾਂ 'ਚ ਜਿਹੜਾ ਉਹ ਸ਼ੁਰੂ ਹੋ ਗਿਆ। ਔਰ ਇਹ ਮੈਂ ਸਮਝਦਾ ਕਿ ਜਿਹੜੀ ਪਾਕਿਸਤਾਨ ਦੀ ਸਿਆਸੀ ਤੇ ਅਸਕਰੀ ਕਿਆਦਤ ਦੇ ਜਿਹੜੇ ਰਾਬਤੇ ਚੱਲ ਰਹੇ ਸਨ ਈਰਾਨ ਦੇ ਨਾਲ, ਇਰਾਨੀ ਕਿਆਦਤ ਦੇ ਨਾਲ ਔਰ ਅਮਰੀਕੀ ਕਿਆਦਤ ਦੇ ਨਾਲ, ਉਹਨਾਂ ਰਾਬਤਿਆਂ ਦਾ ਨਤੀਜਾ ਉਹ ਰਾਬਤੇ ਜਿਹੜੇ ਨੇ ਉਹ ਨਤੀਜਾ ਖੇਜ਼ ਹੋਏ ਨੇ। ਔਰ ਉਹਦੇ ਵਿੱਚ ਜਿਹੜਾ ਦੋਨਾਂ ਤਰਫ ਤੋਂ ਜਿਹੜਾ ਉਹ ਵਫੂਦ ਆ ਰਹੇ ਨੇ। ਈਰਾਨ ਦੇ ਵਜ਼ੀਰ ਖਾਰਜਾ ਆ ਗਏ ਨੇ ਔਰ ਵਾਈਟ ਹਾਊਸ ਨੇ ਵੀ ਜਿਹੜਾ ਨਾ ਉਹ ਤਸਦੀਕ ਕੀਤੀ ਹੈ ਕਿ ਜਿਹੜੇ ਅਮਰੀਕੀ ਨਾਇਬ ਸਦਰ ਨੇ JD ਵੈਂਸ ਉਹ ਤੇ ਪਾਕਿਸਤਾਨ ਨਹੀਂ ਆ ਰਹੇ, ਲੇਕਿਨ ਜਿਹੜਾ ਦੂਸਰਾ ਵਫਦ ਸੀ ਉਹਨਾਂ ਦੇ ਨਾਲ ਪਿਛਲੀ ਦਫਾ ਆਇਆ ਸੀ ਉਹਦੇ ਅਰਕਾਨ ਜਿਹੜੇ ਨੇ ਉਹ ਵੀ ਇਸਲਾਮਾਬਾਦ ਜਿਹੜਾ ਉਹ ਹਫ਼ਤੇ ਦੀ ਸੁਬਾਹ ਤੱਕ ਉਹ ਵੀ ਪਹੁੰਚ ਜਾਣਗੇ। ਔਰ ਇਸ ਤਰ੍ਹਾਂ ਜਿਹੜਾ ਨਾ ਇਹ ਦੁਬਾਰਾ ਜਿਹੜਾ ਮੁਜ਼ਾਕਰਾਤ ਦਾ ਅਮਲ ਜਿਹੜਾ ਡੈਡਲਾਕ ਦਾ ਸ਼ਿਕਾਰ ਹੋਇਆ ਸੀ, ਜਿਹੜਾ ਪਹਿਲਾ ਦੌਰ ਖਤਮ ਹੋਣ ਤੋਂ ਬਾਅਦ ਮੁਜ਼ਾਕਰਾਤ ਜਿਹੜੇ ਨੇ ਉਹ ਰੋਕੇ ਸਨ, ਉਹ ਦੁਬਾਰਾ ਅਮਲ ਜਿਹੜਾ ਸ਼ੁਰੂ ਹੋਏਗਾ। ਔਰ ਉਹਦੇ ਵਿੱਚ ਇਹਨੂੰ ਨਤੀਜਾ ਖੇਜ਼ ਬਣਾਉਣ ਵਾਸਤੇ ਪਾਕਿਸਤਾਨ ਦੀ ਕਿਆਦਤ ਜਿਹੜੀ ਉਹਦੀ ਸਾਜ਼ਿਸ਼ ਵੀ ਕਰੇਗੀ ਔਰ ਸਹੂਲਤਕਾਰੀ ਵੀ ਕਰੇਗੀ। अच्छा खालिद साहब, दसो कि हुण जिहड़े अगे एक्सपैक्टेड मुज़ाकरात होण जा रहे ने, हुण कितनी जिहड़ी है वो पेशरफ दे चांसेस ने, उम्मीदां ने? अच्छा देखो कि ਉਹਦੇ ਵਿੱਚ ਜਦੋਂ ਮੁਜ਼ਾਕਰਾਤ ਦੀ ਮੇਜ਼ ਤੇ ਬਹਿ ਜਾਓ ਤੇ ਮੁਜ਼ਾਕਰਾ ਸ਼ੁਰੂ ਹੋ ਜਾਣ ਤੇ ਉਹਦੇ 'ਚ ਜ਼ਰੂਰ ਕੁਛ ਨਾ ਕੁਛ ਜਿਹੜੀ ਪੇਸ਼ਰਫਤ ਹੁੰਦੀ ਹੈ। ਔਰ ਇਹ ਅਸਲ 'ਚ ਮਸਲਾ ਇਹ ਵੇ ਕਿ ਅਮਰੀਕਾ ਇਸ ਈਰਾਨ ਜਿਹੜੇ ਦਰਮਿਆਨ ਜਿਹੜੇ ਤਨਾਜ਼ਾਤ ਨੇ ਉਹ ਬਹੁਤ ਤਵੀਲ ਅਰਸੇ ਤੋਂ ਨੇ। ਉਹ 47 ਸਾਲ ਤੋਂ ਜਿਹੜਾ ਇਹ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜਾ ਉਹ ਕਸ਼ੀਦਗੀ ਹੈ ਔਰ ਤਨਾਜ਼ਾਤ ਚੱਲ ਰਹੇ ਨੇ। ਜ਼ਾਹਰ ਹੈ ਇਹ ਬੜੇ ਪੇਚੀਦਾ ਤੇ ਬੜੇ ਲੰਬੇ ਅਰਸੇ ਦੇ ਮੁਜ਼ਾਕਰਾਤ ਨੇ, ਇਹਨਾਂ ਨੂੰ ਹੱਲ ਕਰਨ 'ਚ ਕੋਈ ਟਾਈਮ ਤੇ ਲੱਗਣਾ ਹੈ। ਲੇਕਿਨ ਮੈਂ ਸਮਝਦਾ ਕਿ ਬਰਫ਼ ਪਿਘਲਣਾ ਸ਼ੁਰੂ ਹੋ ਗਈ ਜੀ। ਔਰ ਜਿਹੜੇ ਪਹਿਲਾ ਰਾਊਂਡ ਸੀ ਉਹਦੇ ਵਿੱਚ ਕਈ ਚੀਜ਼ਾਂ ਤੇ ਇਤਫਾਕ ਹੋ ਚੁੱਕਾ ਹੈ ਔਰ ਹੁਣ ਵੀ ਜਿਹੜਾ ਉਹ ਯਕੀਨਨ ਇਹਦੇ ਜਿਹੜਾ ਉਹ ਪੇਸ਼ਰਫਤ ਹੋਏਗੀ, ਕਿਉਂਕਿ ਦੋਨੋਂ ਮੁਲਕ ਨੇ ਜੇ ਜੰਗ ਚਾਹੁੰਦੇ ਹੋ, ਦੋਨੋਂ ਚਾਹੁੰਦੇ ਨੇ ਜੰਗ ਦੀ ਬਜਾਏ ਅਸੀਂ ਕਿਤੇ ਸਮਝੌਤੇ ਦੀ ਤਰਫ ਆਈਏ, ਲੇਕਿਨ ਦੋਨੋਂ ਜਿਹੜੇ ਨੇ ਜ਼ਾਹਰ ਇਸੇ ਵਿੱਚ ਚਾਹੁੰਦੇ ਨੇ ਕਿਉਂਕਿ ਦੋਨਾਂ ਨੂੰ ਜਿਹੜੇ ਨੇ ਉਹ ਮੁਲਕ ਦੇ ਅੰਦਰੋਂ ਤੇ ਮੁਲਕ ਦੇ ਬਾਹਰ ਤੋਂ ਵੀ ਜਿਹੜਾ ਨਾ ਉਹ ਦਬਾਅ ਦਾ ਸਾਹਮਣਾ ਹੈ।
ਔਰ ਇਸ ਵਾਸਤੇ ਜਿਹੜਾ ਵਿਨ ਵਿਨ ਸਿਚੁਏਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਸੂਰਤ ਹਾਲ, ਉਹਦੇ ਵਿੱਚ ਦੋਨੋਂ ਮੁਲਕ ਨਿਕਲਣਾ ਚਾਹੁੰਦੇ ਨੇ ਔਰ ਆਪਣੇ ਆਵਾਮ ਨੂੰ ਇਹ ਤਾਸਰ ਦੇਣਾ ਚਾਹੁੰਦੇ ਨੇ ਕਿ ਜਿਹੜੀ ਮੁਜ਼ਾਕਰਾਤ ਦੀ ਮੇਜ਼ ਉਹਦੇ ਵਿੱਚ ਅਸੀਂ ਜਿਹੜਾ ਨਾ ਜੰਗ ਜਿੱਤੀ ਏ। ਅਸੀਂ ਆਪਣੇ ਜਿਹੜੀ ਆਪਣੀ ਸੋਚ ਸੀ ਜਾਂ ਮੁਤਾਲਬਾਤ ਸਨ ਉਹ ਮਨਵਾਏ ਨੇ ਤੇ ਇਹ ਯਕੀਨਨ ਜਿਹੜਾ ਇਹਦੇ ਨਤਾਇਜ ਜਿਹੜੇ ਨੇ ਉਹ ਨਿਕਲਣਗੇ, ਕਿਉਂਕਿ ਦੁਨੀਆ ਜਿਹੜੀ ਹੈ ਏਡਾ ਵੱਡਾ ਪ੍ਰੈਸ਼ਰ ਜਿਹੜਾ ਨਾ ਉਹ ਬਰਦਾਸ਼ਤ ਨਹੀਂ ਕਰ ਸਕਦੀ। ਬਲਕਿ ਇਹ ਜਿਹੜਾ ਦਬਾਅ ਆਇਆ ਇਸ ਵੇਲੇ ਤੇ ਵੇਖੋ, ਜਿਹੜੀ ਆਪ ਨਾਲ ਹੁਰਮਤ ਹੈ ਇਸ ਜੰਗ ਦਾ ਸਭ ਤੋਂ ਅਹਿਮ ਪਹਿਲੂ ਇਹ ਵੇ ਕਿ ਜਿਹੜੀ ਆਪ ਨਾਲ ਹੁਰਮਤ ਹੈ ਉਹ ਤੇ ਜੋਹਰੀ ਹਥਿਆਰਾਂ ਤੋਂ ਵੀ ਵੱਡਾ ਹਥਿਆਰ ਜਿਹੜਾ ਉਹ ਸਾਬਤ ਹੋਈ, ਕਿਉਂਕਿ ਉਹਨੇ ਆਪ ਨਾਲ ਹੁਰਮਤ ਦਾ ਜਿਹੜਾ ਬੁਹਰਾਨ ਸੀ ਤਵਾਨਾਈ ਦਾ, ਉਹਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਦੁਨੀਆ ਦੀਆਂ ਅਮਰੀਕਤਾਂ ਜਿਹੜੀਆਂ ਨੇ ਉਹ ਦਬਾਅ 'ਚ ਆ ਗਈਆਂ ਔਰ ਇੱਕ ਤੁਹਾਨੂੰ ਮੰਨਣਾ ਪਏਗਾ ਕਿ ਪਾਕਿਸਤਾਨ ਨੇ ਆਪਣੀ ਜਿਹੜੀ ਸਫਾਰਤਕਾਰੀ ਹੈ ਉਹਦਾ ਲੋਹਾ ਬਣਵਾਇਆ। ਬਿਲਕੁਲ ਸਰ ਜੀ, ਪਾਕਿਸਤਾਨ ਦੀ ਸਫਾਰਤਕਾਰੀ ਦੀ ਪੂਰੀ ਦੁਨੀਆ ਮੁਤਰਫ ਨਿਕਲੀ ਹੈ। ਇਹ ਦੱਸੋ ਕਿ ਜਿਹੜੇ ਹੁਣ ਅੱਗੇ ਹੋਣ ਜਾ ਰਹੇ ਨੇ ਮੁਜ਼ਾਕਰਾਤ, ਇਹਦੇ ਵਿੱਚ ਈਰਾਨ ਆਪਣੀ ਜਿਹੜੀ ਹੈ ਉਹ ਯੂਰੇਨੀਅਮ ਮੌਜੂਦਗੀ ਉੱਤੇ ਕੰਪਰੋਮਾਈਜ਼ ਕਰ ਲਏਗਾ? ਅੱਛਾ ਦੇਖੋ, ਇਹ ਜਿਹੜਾ ਇਹ ਕਈ ਨੁਕਾਤ ਨੇ, ਕਈ ਮਸਾਇਲ ਨੇ ਔਰ ਹਰ ਨੁਕਤਾ ਜਿਹੜਾ ਦੂਸਰੇ ਨਾਲ ਜੁੜਿਆ। ਅਮਰੀਕਾ ਦੀ ਤਰਫ ਤੋਂ 15 ਨੁਕਾਤ ਨੇ, ਈਰਾਨ ਦੀ ਤਰਫ ਤੋਂ 10 ਨੁਕਾਤ ਨੇ। ਹੁਣ ਇਹਦੇ ਵਿੱਚ ਗਿਵ ਐਂਡ ਟੇਕ ਚੱਲਣਾ ਹੈ ਤੇ ਦੋਨਾਂ ਤਰਫ ਤੋਂ ਦੋਨਾਂ ਮੁਲਕਾਂ ਨੇ ਲਚਕ ਜਿਹੜੀ ਹੈ ਉਹਦਾ ਪਹਿਲੇ ਵੀ ਮੁਜ਼ਾਹਰਾ ਕੀਤਾ, ਪਹਿਲੇ ਰਾਊਂਡ 'ਚ ਵੀ ਲਚਕ ਹੋਈ ਹੈ ਦੋਨਾਂ ਤਰਫ ਤੋਂ ਔਰ ਹੁਣ ਵੀ ਜਿਹੜਾ ਉਹ ਦੋਨਾਂ ਮੁਲਕਾਂ ਨੂੰ ਜਿਹੜਾ ਉਹ ਲਚਕ ਜਿਹੜੀ ਹੈ ਉਹ ਦਿਖਾਣੀ ਪਏਗੀ ਔਰ ਉਹਦੀ ਸੂਰਤ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਮਸਾਇਲ ਜਿਹੜੇ ਨੇ ਹੱਲ ਹੋਣੇ ਚਾਹੀਦੇ ਨੇ, ਕਿਉਂਕਿ ਇਸ ਵੇਲੇ ਪੂਰੀ ਦੁਨੀਆ ਜਿਹੜੀ ਹੈ ਉਹ ਮਰਕਜ਼ੇ ਨਿਗਾਹ ਜਿਹੜਾ ਉਹਦਾ ਉਹ ਇਸਲਾਮਾਬਾਦ ਬਣ ਗਿਆ, ਕਿਉਂਕਿ ਇਹ ਬੁਹਰਾਨ ਜਿਹੜਾ ਇਹ ਖਤਮ ਹੋਣ ਦੀ ਬਜਾਏ ਬੁਹਰਾਨ ਜਿਹੜਾ ਉਹ ਵੱਧ ਰਿਹਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਨੇ ਜਿਹੜਾ ਉਹ ਦੁਨੀਆ 'ਚ ਆਪਣਾ ਇਹਦਾ ਕਿਰਦਾਰ ਅਦਾ ਕਰਕੇ ਆਪਣੀ ਇੱਜ਼ਤ ਅਫਜ਼ਾਈ ਕਰਵਾਈ ਹੈ। ਔਰ ਤੁਸੀਂ ਇਹ ਦੇਖੋ ਕਿ ਸਿਰਫ ਅਮਰੀਕਾ ਤੇ ਈਰਾਨ ਨੂੰ 47 ਸਾਲ ਬਾਅਦ ਆਲਾ ਸਤ੍ਹਾ ਤੇ, ਯਾਨੀ ਪਹਿਲੇ ਮੁਜ਼ਾਕਰਾਤ ਜਿਹੜੇ ਨੇ ਨਿਚਲੀ ਸਤ੍ਹਾ ਤੇ ਹੁੰਦੇ ਰਹੇ ਨੇ, ਲੇਕਿਨ ਜਿਸ ਲੈਵਲ ਦੇ ਇਸਲਾਮਾਬਾਦ ਮੁਜ਼ਾਕਰਾਤ ਹੋਏ ਨੇ ਔਰ ਜਿਸ ਲੈਵਲ ਦੀ ਕਿਆਦਤ ਆਈ ਉਹਨਾਂ 'ਚ, ਇਸ ਨੋਈਅਤ ਦੇ ਮੁਜ਼ਾਕਰਾਤ 47 ਸਾਲ 'ਚ ਨਹੀਂ ਹੋਏ। ਔਰ ਉਹਦੀ ਸਭ ਤੋਂ ਵੱਡੀ ਕਾਮਯਾਬੀ ਇਹ ਵੇ ਕਿ ਪਾਕਿਸਤਾਨ ਨੇ ਜੰਗ ਬੰਦੀ ਕਰਵਾਈ ਹੈ ਔਰ ਸੀਜ਼ ਫਾਇਰ ਕਰਵਾਇਆ ਔਰ ਸੀਜ਼ ਫਾਇਰ ਜਿਹੜਾ ਉਹਦੇ ਤਸਹੀਹ ਕਰਵਾਈ ਹੈ ਔਰ ਸੀਜ਼ ਫਾਇਰ ਜਿਹੜਾ ਉਹ ਕਾਇਮ ਹੈ ਔਰ ਇਸ ਸੀਜ਼ ਫਾਇਰ ਤੇ ਜੰਗ ਬੰਦੀ ਦੇ ਨਤੀਜੇ 'ਚ ਦੁਨੀਆ ਦੀ ਜਿਹੜੀ ਨੇਸ਼ਤ ਹੈ ਉਹਦਾ ਪਹੀਆ ਫੇਰ ਚੱਲ ਪਿਆ ਔਰ ਇਸ ਵਾਸਤੇ ਹੁਣ ਜਿਹੜਾ ਉਹ ਦੁਨੀਆ ਜਿਹੜੀ ਹੈ ਉਹ ਚਾਹਦੀ ਹੈ ਔਰ ਦੁਨੀਆ ਦੇ ਜਿਹੜੇ ਆਮ ਤਰੀਨ ਮਮਾਲਕ ਨੇ ਜਿਹੜੇ ਮੁਤਾਸਰ ਹੋਏ ਨੇ, ਤੋਂ ਗਰੀਬ ਮੁਲਕ ਤੇ ਬਹੁਤ ਜ਼ਿਆਦਾ ਮੁਤਾਸਰ ਹੋਏ ਨੇ, ਤਰੱਕੀ ਪਜ਼ੀਰ ਮੁਲਕ ਬਹੁਤ ਜ਼ਿਆਦਾ ਮੁਤਾਸਰ ਹੋਏ ਨੇ, ਲੇਕਿਨ ਜਿਹੜੇ ਤਾਕਤਵਰ ਤੇ ਵੱਡੀਆਂ ਮਿੱਤਾਂ ਸਨ ਉਹ ਵੀ ਦਬਾਅ 'ਚ ਆ ਗਈਆਂ ਨੇ। ਬਲਕਿ ਅਮਰੀਕਾ ਜਿਹੜਾ ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਜੇ ਔਰ ਅਮਰੀਕਾ ਜਿਹੜਾ ਉਹ ਵੀ ਇਸ ਦਬਾਅ ਦਾ ਸ਼ਿਕਾਰ ਆਇਆ ਇਸ ਜੰਗ ਦੇ ਨਾਲ। ਉਹਦੇ ਤੇ ਵੀ ਜਿਹੜਾ ਉਹ ਇਸ ਬੁਹਰਾਨ ਦਾ ਅਸਰ ਗਿਆ ਵੇ ਔਰ ਅਮਰੀਕਾ ਦੇ ਜਿਹੜੇ ਧਾਦੀ ਨੇ ਉਹ ਕਿਉਂ ਅਮਰੀਕਾ ਤੋਂ ਦੌੜ ਗਏ ਨੇ, ਇਸ ਤਰ੍ਹਾਂ ਦੌੜ ਗਏ ਨੇ ਕਿ ਉਹ ਪੂਰਾ ਯੂਰਪ ਜਿਹੜਾ ਉਹ ਇਸ ਤਵਾਨਾਈ ਦੇ ਬੁਹਰਾਨ ਤੋਂ ਮੁਤਾਸਰ ਹੋ ਰਿਹਾ ਸੀ। ਦੁਨੀਆ ਦੇ ਬਾਕੀ ਮਮਾਲਕ ਜਿਹੜੇ ਨੇ ਉਹ ਮੁਤਾਸਰ ਹੋ ਰਹੇ ਸਨ। ਇਸ ਵਾਸਤੇ ਪਹਿਲੀ ਦਫਾ ਹੋਇਆ ਕਿ ਜਿਹੜੇ ਨੈਟੋ ਮਮਾਲਕ ਨੇ ਉਹ ਵੀ ਅਮਰੀਕਾ ਦੇ ਨਾਲ ਖੜੇ ਨਹੀਂ ਹੋਏ ਔਰ ਇਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਆਪਣੀ ਉਹਦੇ ਜੀਓ ਸਟ੍ਰੈਟੇਜਿਕ ਜਿਹੜੇ ਰਿਲੇਸ਼ਨ ਸਨ ਉਹਦਾ ਉਹਨੇ ਸ਼ਾਨਦਾਰ ਇਸਤੇਮਾਲ ਕੀਤਾ, ਭਰਪੂਰ ਇਸਤੇਮਾਲ ਕੀਤਾ ਔਰ ਅਸਲ ਮਸਲਾ ਇਹ ਵੇ ਕਿ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਇਤਮਾਦ ਦੀ ਕਮੀ ਹੈ, ਜਿਹਨੂੰ ਅਸੀਂ ਟਰਸਟ ਡੈਫੀਸਿਟ ਕਹਿੰਦੇ ਆ, ਉਹਦੀ ਵਜ੍ਹਾ ਤੋਂ ਜਿਹੜਾ ਇਹ ਮੁਜ਼ਾਕਰਾਤ ਜਿਹੜੇ ਨੇ ਇਹ ਜਿਹੜੇ ਮਸਾਇਲ ਨੇ ਇਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਰਹੇ, ਜਦਕਿ ਦੋਨਾਂ ਮੁਲਕਾਂ ਦਾ ਪਾਕਿਸਤਾਨ ਦੇ ਇਤਮਾਦ ਹੈ। ਪਾਕਿਸਤਾਨ ਦੁਨੀਆ ਦਾ ਵਾਹਿਦ ਮੁਲਕ ਹੈ ਜਿਹਦੇ ਤੇ ਦੋਨਾਂ ਨੂੰ ਇਤਮਾਦ ਹੈ ਔਰ ਇਸ ਖਿੱਤੇ ਦਾ ਸਭ ਤੋਂ ਵੱਡਾ ਸਟੇਕ ਹੋਲਡਰ ਚਾਈਨਾ ਚੀਨ ਨੂੰ ਵੀ ਇਤਮਾਦ ਹੈ, ਰੂਸ ਨੂੰ ਵੀ ਇਤਮਾਦ ਹੈ, ਮਸ਼ਰਕ ਵਸਤਾ ਦੇ ਮਮਾਲਕ ਜਿਹੜੇ ਨੇ ਉਹ ਵੀ ਸਟੇਕ ਹੋਲਡਰ ਨੇ, ਉਹਨਾਂ ਦਾ ਵੀ ਇਤਮਾਦ ਜਿਹੜਾ
ਉਹ ਪਾਕਿਸਤਾਨ ਨੂੰ ਹਾਸਲ ਹੈ ਔਰ ਦੁਨੀਆ ਦੇ ਉਹ ਮੁਲਕ ਜਿਹੜੇ ਚਾਹੁੰਦੇ ਨੇ ਕਿ ਜੰਗਬੰਦੀ ਹੋਏ ਉਹਨਾਂ ਦਾ ਵੀ ਇਤਮਾਦ ਹਾਸਲ ਹੈ। ਔਰ ਤੁਸੀਂ ਇਹ ਦੇਖੋ ਕਿ ਦੂਸਰੀ ਤਰਫ ਭਾਰਤ ਦੇ ਅੰਦਰ ਜਿਹੜਾ ਉਹ ਸਫੇ ਮਾਤਮ ਔਰ ਉਸ ਵੇਲੇ ਉੱਥੇ ਦੀ ਜਿਹੜੀ ਆਪੋਜੀਸ਼ਨ ਹੈ ਉਹ ਤੇ ਨਰਿੰਦਰ ਮੋਦੀ ਸ਼ਦੀਦ ਦਬਾਅ 'ਚ ਕਿ ਉਹ ਕਿਉਂ ਕੋਈ ਕਿਰਦਾਰ ਅਦਾ ਨਹੀਂ ਕਰ ਸਕਦਾ। ਬਈ ਉਹ ਕਿਰਦਾਰ ਕੀ ਅਦਾ ਕਰਦਾ, ਉਹਨੇ ਤੇ ਆਪਣੀ ਹਸੀਅਤ ਮਤਰਾਦਾ ਕਰ ਲਈ ਸੀ ਕਿ ਜੰਗ ਤੋਂ 2 ਦਿਨ ਪਹਿਲੇ ਜਾ ਕੇ ਤੇ ਨੇਤਨਯਾਹੂ ਤੇ ਕੰਧੇ ਨਾਲ ਕੰਧਾ ਮਿਲਾ ਕੇ ਖਲੋ ਗਿਆ ਸੀ ਤੇ ਉਹ ਫਿਰ ਕੀ ਕਿਰਦਾਰ ਅਦਾ ਕਰਦਾ, ਉਹ ਤੇ ਇੱਕ ਫਰੀਕ ਬਣ ਗਿਆ ਨਾ। ਤੇ ਫਰੀਕ ਜਿਹੜਾ ਉਹ ਕੋਈ ਕਿਰਦਾਰ ਅਦਾ ਨਹੀਂ ਕਰ ਸਕਦਾ, ਬਲਕਿ ਇਸ ਜੰਗ ਦੇ ਵਿੱਚ ਇੰਡੀਆ ਦਾ ਜਿਹੜਾ ਰੋਲ ਸੀ ਉਹ ਮਸ਼ਰਕ ਵਸਤਾ ਚੋਂ ਘਟਿਆ ਨਹੀਂ, ਖਤਮ ਹੋ ਗਿਆ। ਇੰਡੀਆ ਦਾ ਰੋਲ ਸੈਂਟਰਲ ਏਸ਼ੀਆ ਚੋਂ ਘਟਿਆ ਨਹੀਂ, ਖਤਮ ਹੋ ਗਿਆ। ਔਰ ਜਿਹੜਾ ਪੂਰੀ ਦੁਨੀਆ 'ਚ ਪਾਕਿਸਤਾਨ ਨੂੰ ਤਨਹਾ ਕਰਨਾ ਚਾਹੁੰਦਾ ਸੀ ਉਹ ਖੁਦ ਇਸ ਤਨਹਾਈ ਦਾ ਸ਼ਿਕਾਰ ਹੋ ਗਿਆ। ਹੁਣ ਕਿੱਥੇ ਵੇ ਨਰਿੰਦਰ ਮੋਦੀ ਉੱਤੇ ਲੱਭ ਰਹੇ ਨੇ, ਇੰਡੀਅਨ ਲੱਭ ਰਹੇ ਨੇ, ਉਹ ਕਿੱਥੇ ਛੁਪ ਕੇ ਖਾਮੋਸ਼ੀ ਨਾਲ ਬੈਠਾ ਹੈ, ਕੋਈ ਉਹਦਾ ਰੋਲ ਨਹੀਂ। ਉਹਦੀ ਜਿਹੜੀ ਆਪੋਜੀਸ਼ਨ ਹੈ ਕਾਂਗਰਸ ਪਾਰਟੀ ਹੈ ਉਹ ਉਹਨੂੰ ਜਿਹੜਾ ਉਹਦੇ ਤੇ ਤਨਕੀਦ ਕਰ ਰਹੀ ਹੈ, ਉਹਨੂੰ ਹਿੱਟ ਕਰ ਰਹੀ ਹੈ, ਉਹਨੂੰ ਪੁੱਛ ਰਹੀ ਹੈ, ਉਹਨੂੰ ਸਵਾਲ ਕਰ ਰਹੀ ਹੈ ਕਿ ਨਰਿੰਦਰ ਮੋਦੀ ਸਾਹਿਬ ਤੁਸੀਂ ਕਿੱਥੇ ਹੋ। ਉਹ ਪਾਕਿਸਤਾਨ ਜਿਹੜਾ ਉਹ ਛੋਟਾ ਮੁਲਕ ਹੈ ਲੇਕਿਨ ਦੇਖੋ ਪੂਰੀ ਦੁਨੀਆ ਨੂੰ ਲੀਡ ਕਰ ਰਿਹਾ ਇਸ ਵੇਲੇ, ਪੂਰੇ ਆਲਮੇ ਇਸਲਾਮ ਨੂੰ ਤੇ ਲੀਡ ਪਹਿਲੇ ਕਰ ਰਿਹਾ ਸੀ। ਇਸ ਵੇਲੇ ਦੁਨੀਆ ਦਾ ਉਹ ਲੀਡਰ ਬਣ ਕੇ ਸਾਹਮਣੇ ਆਇਆ। ਉਹਨੇ ਸਫਾਰਤਕਾਰੀ ਦੀ ਉਹ ਮਿਸਾਲ ਕਾਇਮ ਕੀਤੀ ਹੈ ਜਿਹੜੀ ਤਾਰੀਖ 'ਚ ਕੋਈ ਮਿਸਾਲ ਜਿਹੜੀ ਉਹ ਨਹੀਂ ਮਿਲਦੀ, ਇੱਕ ਤਾਰੀਖੀ ਕਿਰਦਾਰ ਅਦਾ ਕਰ ਰਿਹਾ। ਔਰ ਅਗਰ ਟਰੰਪ ਜਿਹੜਾ ਹੈ ਉਹ ਸੀਜ਼ ਫਾਇਰ ਕਰਦਾ ਹੈ ਤੇ ਉਹ ਆਪਣੇ ਜਿਹੜੇ ਐਲਾਨ ਦੇ ਵਿੱਚ ਆਪਣੇ ਬਿਆਨ 'ਚ ਸੋਸ਼ਲ ਮੀਡੀਆ ਜਾਰੀ ਕਰਦਾ, ਉਹਦੇ ਸਾਡੇ ਵਜ਼ੀਰਾਂ ਦੇ ਸਾਡੇ ਫੀਲਡ ਮਾਰਸ਼ਲ ਦਾ ਜ਼ਿਕਰ ਕਰਦਾ ਕਿ ਮੈਂ ਉਹਨਾਂ ਦੇ ਕਹਿੰਦੇ ਸੀਜ਼ ਫਾਇਰ ਕਰ ਰਿਹਾ। ਫਿਰ ਸੀਜ਼ ਫਾਇਰ 'ਚ ਤਸੀਹ ਕਰਦਾ ਤੇ ਫਿਰ ਉਹਨਾਂ ਦਾ ਜ਼ਿਕਰ ਕਰਕੇ ਕਹਿੰਦਾ ਕਿ ਮੈਂ ਉਹਨਾਂ ਦੀ ਅਪੀਲ ਤੈਅ ਕਰ ਰਿਹਾ। ਔਰ ਤੇ ਇੰਡੀਆ ਨੂੰ ਕੀ ਕਹਿ ਰਿਹਾ, ਤੁਸੀਂ ਅੱਜ ਹੀ ਟਰੰਪ ਦਾ ਜਿਹੜਾ ਉਹ ਤੁਸੀਂ ਬਿਆਨ ਜਿਹੜਾ ਨਾ ਉਹ ਦੇਖੋ ਕਿ ਜਨਮ ਦਾ ਗੜਾ ਉਹਨੇ ਇੰਡੀਆ ਨੂੰ ਕਰਾਰ ਦੇ ਦਿੱਤਾ। ਔਰ ਜਿਹੜੀ ਉੱਥੋਂ ਦੀ ਆਪੋਜੀਸ਼ਨ ਹੈ ਉਹਨੇ ਇਹਦੇ ਤੇ ਵੀ ਕਿਹਾ ਕਿ ਨਰਿੰਦਰ ਮੋਦੀ ਦੀ ਇੰਨੀ ਵੀ ਹਿੰਮਤ ਤੇ ਜ਼ਰੂਰਤ ਨਹੀਂ ਕਿ ਟਰੰਪ ਦੀ ਇਸ ਗੱਲ ਦਾ ਵੀ ਜਵਾਬ ਦੇਵੇ। ਔਰ ਉੱਥੋਂ ਦੀ ਕਿਆਦਤ ਜਿਹੜੀ ਹੈ, ਜਿਹੜੀ ਇੰਡੀਆ ਦੀ ਜਿਹੜੀ ਆਪੋਜੀਸ਼ਨ ਦੀ ਕਿਆਦਤ ਹੈ, ਤੁਸੀਂ ਇਹ ਦੇਖੋ ਉਮਰ ਅਬਦੁੱਲਾ ਜਿਹੜਾ ਵਜ਼ੀਰ ਆਲਾ ਕਸ਼ਮੀਰ ਦਾ ਮਕਬੂਜ਼ਾ ਕਸ਼ਮੀਰ ਦਾ, ਉਹਨੇ ਪਾਕਿਸਤਾਨ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ, ਤਾਰੀਫ ਕੀਤੀ ਹੈ ਔਰ ਨਾਲ ਸਵਾਲ ਉਠਾਇਆ। ਬਲਕਿ ਸਾਬਕ ਵਜ਼ੀਰ ਆਲਾ ਮਹਿਬੂਬਾ ਮੁਫਤੀ ਜਿਹੜੀ ਉਹਨੇ ਪਾਕਿਸਤਾਨ ਦੀ ਤਾਰੀਫ ਕੀਤੀ ਹੈ, ਪਾਕਿਸਤਾਨ ਦੇ ਕਿਰਦਾਰ ਨੂੰ ਸਰਾਹਿਆ, ਲੇਕਿਨ ਨਾਲ ਨਰਿੰਦਰ ਮੋਦੀ ਤੇ ਵੀ ਸਵਾਲ ਕੀਤੇ, ਸਵਾਲ ਉਠਾਏ ਨੇ ਉਹਨਾਂ ਤੇ ਕਿ ਤੁਸੀਂ ਕੀ ਕਰ ਰਹੇ ਹੋ ਬਾਈ, ਤੁਸੀਂ ਕਿੱਥੇ ਖਲੋਤੇ ਹੋ, ਤੁਹਾਡੀ ਕੀ ਹਸੀਅਤ ਦੁਨੀਆ ਦੇ ਵਿੱਚ। ਔਰ ਉੱਥੋਂ ਦਾ ਜਿਹੜਾ ਆਜ਼ਾਦ ਮੀਡੀਆ, ਥੋੜਾ ਮੀਡੀਆ ਲੇਕਿਨ ਉਹ ਆਜ਼ਾਦ ਮੀਡੀਆ ਵੀ ਜਿਹੜਾ ਉਹ ਪਾਕਿਸਤਾਨ ਦੇ ਰੋਲ ਦੀ ਕਦਰ ਕਰ ਰਿਹਾ ਹੈ। ਔਰ ਇਹ ਸਵਾਲ ਉਹਨਾਂ ਦੇ ਮੀਡੀਆ ਤਰ੍ਹਾਂ ਉਠਾਇਆ ਜਾ ਰਿਹਾ ਹੈ। ਬਿਲਕੁਲ ਜੀ, ਪੂਰੀ ਦੁਨੀਆ ਦੀਆਂ ਨਜ਼ਰਾਂ ਪਾਕਿਸਤਾਨ ਖਸੂਸੀ ਇਸਲਾਮਾਬਾਦ ਉੱਤੇ ਜਮ ਗਈ ਨੇ। ਬਹੁਤ ਸ਼ੁਕਰੀਆ ਸਾਡੇ ਨਾਲ ਖਾਲਿਦ ਕਯੂਮ ਸਾਹਿਬ ਮੌਜੂਦ ਸਨ, ਅਹਿਮ ਦੌਰੇ ਤੋਂ ਮੁਤਲਕ ਸਾਨੂੰ ਆਗਾਹ ਕਰ ਰਹੇ ਸਨ।